5 जनवरी तो कंसिस्टेंटली सिखां दे उत्ते निशाना रखा जा रहा है। ये गल उन्होंने मुक्कण नहीं दिती है कि भाई अज इस घटना भी तुसीं देखते हो कि 5 जनवरी तो लैके अज असीं गल कर रहे हैं 12 जनवरी हो गई, लेकिन ये लगातारता नाल जारी है। इंदू मल्होत्रा नां दी एक हिंदूत्वी विचारधारा की पंजाबी हिंदू मल्होत्रा साबका सुप्रीम कोर्ट की जज, उन्होंने ला दिता जी वो प्रोब करेगी। इंदू मल्होत्रा का तुसीं सुप्रीम कोर्ट के इहदियां जजमेंट्स दूजियां तीजियां देख लो, तुहानूं नज़र आएगा भी वो किस विचारधारा की सपोर्टर हैगी। जे सुप्रीम कोर्ट नूं इन्ना ही फिक्र सी, घट्टो घट्ट कोई नॉर्थ ईस्ट का कोई साउथ का जज ला देंदे। मनीष तिवाड़ी टारगेट्स चरणजीत चन्नी, नवजोत सिद्धू सेज पंजाब नीड सीरीयस पीपल। तुसीं अकालियां दा हाल देखो, विक्रम मजीठिया बाहर निकलिया जमानत ते आया है और क्रिमिनल, और वो निकलदे ही कहंदा कि बिल्कुल मोदी नूं मारन दी साजिश सी। हुण इहदे च कोई दो रावां नहीं ने कि ये रले हुए ने आपस च, और ये उन्होंने दिल्ली वाला जिहड़ा इन्हां दा टुचा है मनजिंदर सिरसा, उन्होंने भी इन्हां नहीं भेजिया बीजेपी च। मैनूं इस गल का फियर है कि आने वाले दिनों च ये कितों ना कितों कोई ना कोई फड़नगे सिख नौजवानों नूं दिल्ली चों पंजाब चों टैरर मॉड्यूल बनाणगे कि जी वो जिहड़े फिरोजपुर च कामयाब नहीं होए मोदी नूं मारन चों, दिल्ली च उन्होंने रिपब्लिक डे के मौके आ करना सी वो करना सी। उन्हां दे तुसीं सेंटर के एजेंट बन के 75 सालों तो हर मूव नूं तुसीं पंजाब के अगेंस्ट सपोर्ट किया, अपनी माँ बोली तो इनकारी होए हो और तुसीं अनसेफ हो पंजाब। जी का खालसा वाहिगुरू जी की फतेह। अस्सलाम वालेकुम आदाब बरजमा तुहाडी होस्ट निर्मुकर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਮਸ਼ਹੂਰ ਸੁਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, तुहानूं भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत शुक्रिया। जी राज साहब अज 12 जनवरी 2022 30 पो नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੋਸਟਨ ਮੈਸਾਚੂਸਟਸ ਤੋਂ ਸਰਦਾਰ ਕਰਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਵੀਰਾਂ ਨੇ ਟੀਵੀ 84 ਨਾਲ ਪਿਆਰ ਦਾ ਜਿਹੜਾ ਹੈ ਉਹ ਇਜ਼ਹਾਰ ਕਰਦਿਆਂ ਆਪਣੇ ਦਸਵੰਧ ਦਾ ਇੱਕ ਹਿੱਸਾ ਟੀਵੀ 84 ਲਈ ਭੇਜਿਆ ਹੈ। ਸੋ ਅਸੀਂ ਸਰਦਾਰ ਕਰਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਵਰਗੇ ਉਹਨਾਂ ਵੀਰਾਂ ਭੈਣਾਂ ਦੇ ਧੰਨਵਾਦੀ ਹਾਂ ਜਿਹੜੇ ਟੀਵੀ 84 ਦੀ ਅਹਿਮੀਅਤ ਨੂੰ ਸਮਝਦੇ ਆ ਸਾਡੇ ਤੱਕ ਪਹੁੰਚ ਕਰਦੇ ਹਨ ਅਤੇ ਸਾਡੀ ਸਪੋਰਟ ਕਰਕੇ ਸਾਡਾ ਹੌਸਲਾ ਜਿਹੜਾ ਹੈ ਉਹ ਵਧਾਉਂਦੇ ਨੇ। ਸੋ ਅਸੀਂ ਸਮੁੱਚੇ ਟੀਵੀ 84 ਪਰਿਵਾਰ ਵੱਲੋਂ ਬੇਨਤੀ ਕਰਦੇ ਹਾਂ ਕਿ ਇਹ ਤੁਹਾਡਾ ਆਪਣਾ ਅਦਾਰਾ ਹੈ। ਸੋ ਅਸੀਂ ਕਿਸੇ ਕਾਰਪੋਰੇਟ ਜਾਂ ਸਰਕਾਰੀ ਮਦਦ ਤੋਂ ਕਿਨਾਰਾ ਕਰਦੇ ਹਾਂ, ਤੁਹਾਡੇ ਉੱਤੇ ਹੀ ਟੇਕ ਰੱਖਦੇ ਹਾਂ। ਸੋ ਸਿੱਖ ਸਿਧਾਂਤਾਂ ਨੂੰ ਮੁੱਖ ਰੱਖਦੇ ਹਾਂ ਅਸੀਂ ਜੋਤਿਸ਼, ਜੰਤਰੀ, ਤੰਤਰੀ, ਮੰਤਰੀ ਦੀਆਂ ਜਿਹੜੀਆਂ ਐਡਾਂ ਤੋਂ ਦੂਰੀ ਬਣਾ ਕੇ ਰੱਖਦੇ ਹਾਂ। ਸੋ ਟੀਵੀ 84 ਲਈ ਦਸਵੰਧ ਜਿਹੜਾ ਜ਼ਰੂਰ ਕੱਢੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ RSS ਦੇ ਹਿੰਦੂ ਤੰਤਰ ਵੱਲੋਂ ਸਿੱਖ ਕੌਮ ਦੇ ਖਿਲਾਫ ਨਫ਼ਰਤ ਭਰਿਆ ਪ੍ਰੋਪੇਗੈਂਡਾ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। ਸੋ ਫਿਰੋਜ਼ਪੁਰ ਦੀ ਮੋਦੀ ਦੀ ਫੇਲ ਹੋਈ ਰੈਲੀ ਨੂੰ ਮੋਦੀ ਨੂੰ ਜਾਨੂ ਮਾਰਨ ਦੀ ਸਾਜ਼ਿਸ਼ ਵਜੋਂ
ਲਗਾਤਾਰਤਾ ਨਾਲ ਪ੍ਰਚਾਰਿਆ ਜਾ ਰਿਹਾ ਹੈ। ਸੋ ਯੂਪੀ ਚੋਣਾਂ ਵਿੱਚ ਬੀਜੇਪੀ ਦਾ ਹੇਠਾਂ ਡਿੱਗਦਾ ਵੋਟ ਗ੍ਰਾਫ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਨੂੰ ਵੀ ਹਵਾ ਦੇ ਰਿਹਾ ਹੈ। ਸੋ ਭਾਰਤ ਦਾ ਰਿਪਬਲਿਕ ਡੇ 26 ਜਨਵਰੀ ਬਹੁਤ ਕਰੀਬ ਹੈ। ਸੋ ਵਿਊਅਰਸ, ਇਹ ਜਾਪਦਾ ਹੈ ਕਿ ਰਿਪਬਲਿਕ ਡੇ ਤੋਂ ਪਹਿਲਾਂ ਕੋਈ ਹਿੰਸਕ ਕਾਰਵਾਈ ਕਰਵਾ ਕੇ ਭਾਰਤੀ ਏਜੰਸੀਆਂ ਇਸ ਨੂੰ ਸਿੱਖਾਂ ਦੇ ਸਿਰ ਮੜਨਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਰਮ ਸਿੰਘ, ਭੁਪਿੰਦਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਜਿਵੇਂ ਤੁਸੀਂ ਕਿਹਾ, ਇਹ ਉਹ ਵੀਰ ਨੇ ਜਿਨ੍ਹਾਂ ਨੇ ਸਾਡੇ ਨਾਲ ਕੋਈ ਸਿੱਧਾ ਸੰਪਰਕ ਨਹੀਂ ਕੀਤਾ ਜਾਂ ਸਾਨੂੰ ਕੋਈ ਕਹਿਣਾ ਵੀ ਨਹੀਂ ਪਿਆ। ਉਹਨਾਂ ਨੇ ਆਪਣੇ ਤੌਰ 'ਤੇ ਹੀ, ਅਸੀਂ ਤਾਂ ਐਨਵੈਲਪ ਖੋਲ੍ਹਿਆ ਤੇ ਦੋਨਾਂ ਵੀਰਾਂ ਦੇ ਚੈੱਕ ਸੀ, ਉਸ 'ਚ ਕੋਈ ਉਹਨਾਂ ਨੇ ਆਪਣੇ ਬਾਰੇ ਜਾਣਕਾਰੀ ਨਹੀਂ ਭੇਜੀ। ਇਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਨਿਸ਼ਕਾਮ ਸੇਵਾ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਕਿ ਸਾਡੇ ਇਹੋ ਜਿਹੇ ਵੀਰ ਭੈਣਾਂ ਜਿਹੜੇ ਸਮਝਦੇ ਨੇ ਕਿ ਅੱਜ ਦੇ ਇਸ ਹਾਲਾਤ ਦੇ ਵਿੱਚ ਜਿਵੇਂ ਹਿੰਦੂਤਵੀ ਪ੍ਰੋਪੇਗੈਂਡਾ ਤੰਤਰ ਦੁਨੀਆ ਭਰ ਦੇ ਵਿੱਚ ਐਕਟਿਵ ਹੈ, ਸੋਸ਼ਲ ਮੀਡੀਆ ਦੇ ਉੱਤੇ ਵੀ ਹੁਣ ਤਾਂ ਸਾਹਮਣੇ ਆ ਗਿਆ ਕਿਵੇਂ ਉਹਨਾਂ ਨੇ ਕਿੰਨੀਆਂ ਐਪਸ ਬਣਾਈਆਂ ਹੋਈਆਂ, ਕਿਸ ਲੈਵਲ 'ਤੇ ਜਾ ਕੇ ਕਿੰਨੇ ਹਜ਼ਾਰ ਲੋਕ ਹਿੰਦੂਤਵੀ ਉਹਨਾਂ ਨੇ ਇੰਪਲੋਏ ਕੀਤੇ ਹੋਏ ਨੇ, ਜਿਨ੍ਹਾਂ ਦੀ ਰੋਟੀ ਰੋਜ਼ੀ ਇਸ 'ਚੋਂ ਨਿਕਲਦੀ ਹੈ, ਜਿਹੜੇ ਸਵੇਰ ਤੋਂ ਸ਼ਾਮ ਤੱਕ 24 ਘੰਟੇ ਨਫ਼ਰਤ ਦਾ ਪ੍ਰਚਾਰ ਕਰਦੇ ਨੇ। ਔਰ ਅਸੀਂ ਗੁਰੂ ਦੇ ਸਹਾਰੇ, ਗੁਰੂ ਪੰਥ ਦੀ ਚੜ੍ਹਦੀ ਕਲਾ ਲੋਚਦੇ ਹਾਂ, ਕੌਮੀ ਘਰ ਖਾਲਿਸਤਾਨ ਦੀ ਤਾਮੀਰ ਦੇ ਲਈ ਜਿਹੜਾ ਸੱਚ, ਹੱਕ, ਇਨਸਾਫ ਦਾ ਝੰਡਾ ਬੁਲੰਦ ਕੀਤਾ ਹੋਇਆ। ਔਰ ਇਹ ਤਾਂ ਹੀ ਪੋਸੀਬਲ ਹੋ ਸਕਿਆ, ਪਿਛਲੇ ਲਗਭਗ 10ਵਾਂ ਵਰ੍ਹਾ ਅਸੀਂ TV 84 ਨੇ ਸ਼ੁਰੂ ਕੀਤਾ। ਔਰ ਅਸੀਂ ਨਾ ਕਿਸੇ ਧਨਵਾਨ 'ਤੇ ਟੇਕ ਰੱਖੀ ਹੈ, ਨਾ ਕਿਸੇ ਸਰਕਾਰੀ ਗ੍ਰਾਂਟ 'ਤੇ ਟੇਕ ਰੱਖੀ ਹੈ। ਬਹੁਤ ਸਾਰੀਆਂ NGOs ਮੈਂ ਦੇਖ ਰਿਹਾ, ਭਾਵੇਂ ਉਹ ਕੰਮ ਕਰਦੇ ਨੇ, ਪਰ ਬਹੁਤ ਸਾਰੇ ਖੱਬੇ ਸੱਜੇ ਇੱਧਰੋਂ ਉੱਧਰੋਂ ਜਿਹੜਾ ਗ੍ਰਾਂਟਸ ਔਰ ਦੂਸਰੇ ਦੇ ਲਈ ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੁੰਦੇ ਨੇ, ਕੰਪਰੋਮਾਈਜ਼ ਕਰਦੇ ਨੇ ਆਪਣੇ ਪ੍ਰਿੰਸੀਪਲਸ ਦੇ ਨਾਲ ਵੀ। ਪਰ ਅਸੀਂ ਪਹਿਲੇ ਦਿਨ ਤੋਂ, ਜੇ ਅਸੀਂ TV 84 ਵੀ ਨਾਂ ਰੱਖਿਆ, ਉਦੋਂ ਵੀ ਇਹ ਸੁਝਾਅ ਹੈ ਕਿ ਜੀ ਇਸ ਕਿਸਮ ਦਾ ਨਾਂ ਰੱਖੋ ਜਿਹੜਾ ਸਾਂਝਾ ਜਿਹਾ ਲੱਗੇ, ਤਾਂ ਕਿ 84 ਜਿਹੜਾ 84 ਇਹ ਹਿੱਕ 'ਚ ਵੱਜਦਾ ਹੈ। ਮੈਂ ਕਿਹਾ ਜੀ ਇਹਦਾ ਨਾਂ ਹੀ 84 ਇਸ ਲਈ ਹੈ ਕਿ ਵੀ ਇਹ ਹਿੱਕ 'ਚ ਵੱਜੇ, ਕਿਉਂਕਿ ਜੋ ਜ਼ਖਮ ਆਪਣੇ ਸੀਨੇ 'ਚ ਲੈ ਕੇ ਅਸੀਂ ਤੁਰੇ ਫਿਰ ਰਹੇ ਹਾਂ ਸਾਰੀ ਕੌਮ ਪਿਛਲੇ 37-38 ਸਾਲ ਤੋਂ, ਤੇ ਕੋਈ ਭੁਲੇਖਾ ਨਾ ਹੋਏ ਕਿ ਭਾਈ ਅਸੀਂ ਕੀ ਚਾਹੁੰਦੇ। ਫਿਰ ਜੇ ਕਿਸੇ ਦਾ ਕੋਈ ਭੁਲੇਖਾ ਰਹਿ ਗਿਆ ਤੇ ਨਾਲ ਅਸੀਂ ਖਾਲਿਸਤਾਨ ਦਾ ਝੰਡਾ ਰੱਖ ਲਿਆ, ਤਾਂ ਕਿ ਇਹ ਵੀ ਕੋਈ ਭੁਲੇਖਾ ਨਾ ਹੋਏ ਕਿ ਭਾਈ ਅਸੀਂ ਕੋਈ ਹੋਰ ਏਜੰਡਾ ਨਹੀਂ ਹੈ। ਕਲੀਅਰਲੀ ਇਸ ਗੱਲ ਦੇ ਉੱਤੇ ਖੜੇ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਠੀਕ ਹੈ, ਅਸੀਂ ਡੇ ਟੂ ਡੇ ਇਸ਼ੂ ਇੰਟਰਨੈਸ਼ਨਲ ਵੀ, ਵਿਦਨ ਕੰਟਰੀ ਵੀ, ਔਰ ਸਿਧਾਂਤਕ ਵੀ, ਇਤਿਹਾਸਕ ਵੀ, ਕਈ ਵਾਰ ਹਿਊਮਨ ਇੰਟਰਸਟ ਸਟੋਰੀਜ਼ ਵੀ, ਇਸ ਸਾਰੇ ਨੂੰ ਵੀ ਅਸੀਂ ਡਿਸਕਸ ਕਰਦੇ ਹਾਂ। 24 ਘੰਟੇ ਦਾ ਪ੍ਰੋਗਰਾਮ TV 84 ਦਾ, ਜਿੱਥੇ ਧਾਰਮਿਕ ਤੌਰ ਦੇ ਉੱਤੇ ਫਤਿਹਗੜ੍ਹ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਸਵੇਰ ਸ਼ਾਮ ਦਾ ਪ੍ਰੋਗਰਾਮ ਹੁੰਦਾ ਹੈ, ਉੱਥੇ ਔਨ ਦਾ ਗਰਾਊਂਡ ਵੀ ਜੋ ਐਕਟੀਵਿਟੀ ਹੁੰਦੀ ਹੈ, ਉਹਨੂੰ ਸਾਡੀ ਟੀਮ ਜਿਹੜੀ ਸਿੱਖੀ ਨੂੰ ਪਿਆਰ ਕਰਨ ਵਾਲੀ ਹੈ। ਮੈਂ ਇਹ ਵੀ ਦੱਸਦੇ ਹਾਂ ਕਿ ਇਹ ਐਂਟਰਟੇਨਮੈਂਟ ਇੰਡਸਟਰੀ ਵੀ, ਫਿਲਮ ਇੰਡਸਟਰੀ ਜਾਂ ਸ਼ੋਅ-ਬਿਜ਼ ਦੇ ਵਿੱਚ ਕੋਈ ਸਕਾ ਨਹੀਂ ਹੁੰਦਾ। ਇਹ ਵੀ ਇਹਨਾਂ ਦੀ ਉਵੇਂ ਹੀ ਹੁੰਦਾ ਹੈ ਕਿ ਜਿਹੜਾ ਜ਼ਿਆਦਾ ਪੈਸੇ ਦੇ ਕੇ ਜਿਹਨੂੰ ਮਰਜ਼ੀ ਲੈ ਜਾਏ। ਪਰ ਸਾਡੇ ਨਾਲ ਵੀ ਉਹੀ ਸਾਡੇ ਵੀਰ ਭੈਣਾਂ ਜੁੜੇ ਨੇ, ਇੱਥੇ ਵੀ ਉੱਥੇ ਵੀ, ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ। ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿੱਥੇ ਉਹ TV 84 ਲਈ ਕੰਮ ਕਰ ਰਹੇ ਨੇ, ਉਹਨਾਂ ਦੀ ਰੋਟੀ ਰੋਜ਼ੀ ਵੀ ਹੈ, ਪਰ ਉਹ ਸਮਝਦੇ ਨੇ ਵੀ ਅਸੀਂ ਵੀ ਇਹ ਜਿਹੜਾ ਕੌਮ ਦਾ ਘਰ ਬਣ ਰਿਹਾ ਹੈ, ਇਸ ਦੇ ਵਿੱਚ ਅਸੀਂ ਆਪਣਾ ਬਣਦਾ ਹਿੱਸਾ ਪਾ ਰਹੇ ਹਾਂ। ਔਰ ਜ਼ਾਹਰ ਹੈ ਗੁਰੂ ਦੀ ਰਹਿਮਤ ਦੇ ਵੀ ਉਹ ਹੱਕਦਾਰ ਨੇ, ਔਰ ਗੁਰੂ ਦੇ ਦਰਬਾਰ 'ਚ ਉਹਨਾਂ ਦੀ ਇਹ ਸੇਵਾ ਵੀ ਜਿਹੜੀ ਹੈ ਉਹ ਕਾਊਂਟ ਹੋਏਗੀ। ਸੋ ਅਸੀਂ ਵੀਰ ਕਰਮ ਸਿੰਘ, ਭੁਪਿੰਦਰ ਸਿੰਘ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ੍ਹ ਬੜੇ ਵੇਰਵੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਮਾਰਚ ਦੀ ਗੱਲ ਕੀਤੀ। ਪਹਿਲਾ ਸੈਗਮੈਂਟ ਸਾਡਾ ਸੀ, ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਸੈਗਮੈਂਟ 30, 35, 40 ਮਿੰਟ ਚੱਲ ਜਾਏ, ਉਹਨੂੰ ਦੇਖਣ ਵਾਲੇ ਬਹੁਤੇ ਨਹੀਂ ਹੁੰਦੇ, ਕਿਉਂਕਿ ਇੰਨਾ ਹੁਣ ਸਬਰ ਕਿਹਦੇ ਕੋਲ ਹੈ। ਉਹ 10-12 ਮਿੰਟ ਤੁਸੀਂ ਬਹੁਤ ਸਾਰੇ ਦੂਸਰੇ ਵੀ ਦੇਖੋਗੇ, ਪਰ ਮੈਨੂੰ ਇਹ ਹੁੰਦਾ ਹੈ ਕਿ ਮੈਂ ਕਿਸੇ ਗੱਲ 'ਤੇ ਰਸ਼ ਨਹੀਂ ਕਰਨਾ ਹੈ। ਇਹ ਸਾਡਾ ਪਹਿਲਾ ਸੈਗਮੈਂਟ ਹੀ ਹੁੰਦਾ ਜਿਹਦੇ 'ਚ ਅਸੀਂ ਅਨਾਊਂਸਮੈਂਟਸ ਵੀ ਕਰਦੇ ਹਾਂ, ਤੁਸੀਂ ਵੀ ਬਰੀਫਿੰਗ ਕਰਦੇ ਹੋ,
ਔਰ ਮੇਰੇ ਲਈ ਇਹ ਹੁੰਦਾ ਕਿ ਇਵੇਂ ਹੀ ਹੈ ਜਿਵੇਂ ਤੁਸੀਂ ਇੱਕ ਰਿਲੈਕਸਡ ਮਾਹੌਲ ਦੇ ਵਿੱਚ ਕੁਦਰਤ ਦੇ ਵਿੱਚ ਬੈਠ ਕੇ ਬਾਕੀ ਸਾਰੀਆਂ ਗੱਲਾਂ ਵੀ ਕਰ ਰਹੇ ਹੋ। ਪਰ ਬੇਸ਼ੱਕ ਸਾਡਾ ਪ੍ਰੋਗਰਾਮ ਪੋਲੀਟੀਕਲੀ ਫੋਕਸਡ ਪ੍ਰੋਗਰਾਮ ਹੁੰਦਾ ਹੈ, ਏਜੰਡਾ ਸਾਡਾ ਸਪਸ਼ਟ ਹੈ, ਅਸੀਂ ਕਿੱਧਰ ਜਾ ਰਹੇ ਹੁੰਦੇ ਹਾਂ। ਪਰ ਅਸੀਂ ਇਸ ਸੈਗਮੈਂਟ ਦੇ ਵਿੱਚ ਲਿਬਰਟੀ ਲੈਂਦੇ ਹਾਂ ਜਿਹਦੇ 'ਚ ਅਸੀਂ ਸੋਸ਼ਲ ਮਸਲੇ ਦੀ ਗੱਲ ਵੀ ਕਰਦੇ ਹਾਂ, ਜਿਹਦੇ 'ਚ ਅਸੀਂ ਰੂਹਾਨੀਅਤ ਦੀ ਗੱਲ ਵੀ ਕਰਦੇ ਹਾਂ, ਔਰ ਇਸ ਦੇ ਨਾਲ ਜੋ ਕੁਛ ਕਮਿਊਨਿਟੀ ਦੇ ਵਿੱਚ ਚੱਲ ਰਿਹਾ ਹੈ, ਜੋ ਐਕਟੀਵਿਟੀਜ਼ ਹੋ ਰਹੀਆਂ ਨੇ, ਉਹਨਾਂ ਦਾ ਜ਼ਿਕਰ ਵੀ ਕਰਦੇ। ਲੇਕਿਨ ਜਦੋਂ ਟੌਪਿਕ ਜਿਹੜਾ ਹੈ ਉਹ ਇਸ ਲੈਵਲ ਦਾ ਹੁੰਦਾ ਜਿਵੇਂ ਕੱਲ੍ਹ ਦਾ ਪ੍ਰੋਗਰਾਮ ਸੀ, ਉਸ ਨੂੰ ਦਰਸ਼ਕ ਜਿਹੜੇ ਨੇ ਉਹ ਪਸੰਦ ਵੀ ਕਰਦੇ ਨੇ, ਔਰ ਜਿਹੜੇ ਰੈਗੂਲਰ ਵਿਊਅਰ ਸਾਡੇ ਨਾਲ ਲਾਈਵ ਜੁੜੇ ਹੁੰਦੇ ਨੇ ਉਹ ਤਾਂ ਸਾਰੇ ਹੀ ਪ੍ਰੋਗਰਾਮ 'ਚ ਨਾਲ ਹੁੰਦੇ ਨੇ। ਸੋ ਉਹਦੇ 'ਚ ਵੀ ਅਸੀਂ ਇਹ ਗੱਲ ਕਹੀ ਸੀ ਕਿ ਵੀ ਇੱਕ ਪਾਸੇ ਉਸ ਕਿਸਮ ਦੇ ਮੌਕਾ ਪ੍ਰਸਤੇਸ ਜਿਸ ਬੰਦੀ ਛੋੜ ਰਿਹਾਈ, ਔਰ ਬੰਦੀ ਛੋੜ ਜਦੋਂ ਅਸੀਂ ਕਹਿੰਦੇ ਹਾਂ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ 6ਵੇਂ ਪਾਤਸ਼ਾਹ ਜਿਹੜੇ ਬੰਦੀ ਛੋੜ ਨੇ, ਜਦੋਂ ਅਸੀਂ ਉਹਨਾਂ ਨੇ 52 ਪੋਲੀਟੀਕਲ ਡਿਸੀਡੈਂਟ ਜਿਹੜੇ ਸਨ ਰਾਜੇ ਅੱਡ ਰਿਆਸਤਾਂ ਦੇ, ਉਹੀ ਨਾ ਸ਼ੁਕਰੇ ਅੱਜ ਦੇ ਜਿਹੜੇ ਹਿੰਦੂਤਵੀ ਨੇ ਇਹਨਾਂ ਦੇ ਪੂਰਵਜ, ਉਹਨਾਂ ਦੀ ਰਿਹਾਈ ਕਰਵਾਈ ਸੀ। ਔਰ ਜ਼ਾਹਰ ਹੈ ਉਦੋਂ ਵੀ ਜਿਹੜੀ ਤਾਕਤ ਸੀ ਉਹ ਗੁਰੂ ਸਾਹਿਬ ਆਪ ਸਮਰੱਥ ਸਨ। ਲੇਕਿਨ ਇੱਕ ਮੂਵਮੈਂਟ ਬਾਬਾ ਬੁੱਢਾ ਜੀ ਵੱਲੋਂ, ਭਾਈ ਗੁਰਦਾਸ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ। ਅੱਜ ਵੀ ਜਦੋਂ ਅਸੀਂ ਅਰਦਾਸ ਦੇ ਲਫ਼ਜ਼ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਕਹਿੰਦੇ ਹਾਂ, ਅਤੇ ਜਿਨ੍ਹਾਂ ਨੇ ਕਦੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਜਾਂ ਦੇਖਿਆ, ਐਨ ਸ਼ਾਮ ਜਦੋਂ ਰਹਿ ਰਾਸ ਦੇ ਦੀਵਾਨ ਤੋਂ ਬਾਅਦ ਕੀਰਤਨ ਚੌਂਕੀ ਹੁੰਦੀ ਹੈ, ਅਤੇ ਤੁਸੀਂ ਦੇਖੋਗੇ ਜਿੰਨਾ ਮੈਂ ਬਚਪਨ 'ਚ ਕਾਫੀ ਵਕਤ ਮੇਰਾ ਗੁਜ਼ਰਦਾ ਰਿਹਾ ਉਸ ਮਾਹੌਲ 'ਚ, ਔਰ ਉਹਦੇ 'ਚ 5 ਸਾਥੀ ਹੁੰਦੇ ਨੇ, ਭਾਵੇਂ ਬਾਬੇ, ਇੱਕ ਦੇ ਹੱਥ 'ਚ ਲੈਂਪ ਫੜੀ ਹੁੰਦੀ ਹੈ, ਉਹ ਅਕਾਲ ਤਖਤ 'ਤੇ ਆਉਂਦੇ ਨੇ, ਉਸ ਸ੍ਰੀ ਸਾਹਿਬ ਇੱਕ ਦੇ ਕੋਲ ਹੁੰਦੀ ਹੈ, ਉਹ ਪਿਆਰ ਦੇ ਸ਼ਬਦ ਪੜ੍ਹਦੇ ਪਰਿਕਰਮਾ ਕਰਦੇ ਨੇ ਦਰਬਾਰ ਸਾਹਿਬ ਦੀ, ਔਰ ਫਿਰ ਉਹ ਅੰਦਰ ਆਉਂਦੇ ਨੇ, ਛੋਟੀ ਪਰਿਕਰਮਾ ਕਰਦੇ ਨੇ, ਔਰ ਜਿਉਂ ਹੀ ਹਰਿਮੰਦਰ ਸਾਹਿਬ ਦੇ ਅੰਦਰ ਉਹ ਦਾਖਲ ਹੁੰਦੇ ਨੇ ਕੀਰਤਨ ਬੰਦ ਹੋ ਜਾਂਦਾ ਹੈ ਅਤੇ ਸੰਗਤ ਉਹਨਾਂ ਨੂੰ ਜੁਆਇਨ ਕਰਦੀ। ਹੁਣ ਇਹ ਜਿਹੜੀ ਪਰੰਪਰਾ ਹੈ ਇਹ 400 ਸਾਲ ਤੋਂ ਹੈ, ਕਿਉਂਕਿ ਬਾਬਾ ਬੁੱਢਾ ਜੀ ਨੇ ਜਦੋਂ ਇਹ ਰਿਅਲਾਈਜ਼ ਕੀਤਾ ਸੀ ਕਿ ਗਵਾਲੀਅਰ ਦੇ ਕਿਲ੍ਹੇ 'ਚ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੂੰ ਰੱਖਿਆ ਗਿਆ ਸੀ, ਗੱਲਬਾਤ ਦੇ ਬਹਾਨੇ ਸੱਦਿਆ ਸੀ ਔਰ ਧੋਖਾ ਕਰਕੇ ਜਿਹੜਾ ਉਹ ਗ੍ਰਿਫਤਾਰ ਕਰਕੇ ਰੱਖਿਆ ਸੀ। 2-2.5 ਵਰੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਵਕਤ ਬਣਦਾ ਹੈ ਉੱਥੇ ਉਹਨਾਂ ਦੀ ਡਿਟੈਂਸ਼ਨ ਦਾ। ਸੋ ਇਹ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੇ ਇਹ ਇੱਕ ਮੁਹਿੰਮ, ਜਿਹਨੂੰ ਮੈਂ ਜੇ ਕਹਾਂ ਕਿ ਪਹਿਲਾਂ ਅੱਜ ਤਾਂ ਬਹੁਤ ਸਾਰੇ ਸੱਤਿਆਗ੍ਰਹਿ ਅਤੇ ਅਹਿੰਸਾ ਅਤੇ ਇਹ ਉਹ ਗਾਂਧੀ ਦੇ ਖਾਤੇ 'ਚ ਪਾਉਂਦੇ ਨੇ। ਸੋ ਇਹ ਆਪਣੇ ਕਿਸਮ ਦੀ ਮੂਵਮੈਂਟ ਸੀ ਜਿਹਦੇ 'ਚ, ਔਰ ਉਹੀ ਜਿਹੜੀ ਅੱਜ ਇਹ ਚੌਕੀ ਪਰੰਪਰਾ ਹੈ ਉਹਦਾ ਰਿਮਾਈਂਡਰ ਹੈ, ਜਿਹਦੇ 'ਚ ਕਿ ਸਿੱਖ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋ ਚੁੱਕੀ ਸੀ, ਔਰ ਇਹੀ ਇੱਕ ਕਾਰਨ ਵੀ ਸੀ ਦਿੱਲੀ ਤਖਤ ਵਾਲਿਆਂ ਨੂੰ ਘਬਰਾਹਟ ਸੀ ਕਿ ਭਾਈ ਹੁਣ ਇੱਥੋਂ ਜਿਹੜਾ ਸੱਚ ਹੱਕ ਇਨਸਾਫ ਦਾ ਝੰਡਾ ਬੁਲੰਦ ਹੋਇਆ, ਸਟਰਗਲ ਹੋਏਗੀ। ਸੋ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਸਿੱਖਾਂ ਦੇ ਜਥੇ ਪੈਦਲ ਜਿਹੜੇ ਨੇ ਅੰਮ੍ਰਿਤਸਰ ਤੋਂ ਤੁਰ ਕੇ ਜਿਹੜਾ ਉਹ ਸੈਂਕੜਿਆਂ ਮੀਲਾਂ ਦਾ ਸਫ਼ਰ ਕਰਕੇ ਗਵਾਲੀਅਰ ਪਹੁੰਚਦੇ ਸਨ। ਗਵਾਲੀਅਰ ਦੇ ਕਿਲ੍ਹੇ ਦੇ ਕੋਲ ਜਿਹੜੀ ਉਹਨਾਂ ਦੀ ਬਾਹਰਲੀ ਦੀਵਾਰ ਸੀ ਉਹਦੇ ਤੱਕ ਪਹੁੰਚ ਕੇ ਉਧਰ ਨੂੰ ਮੂੰਹ ਕਰਕੇ ਕਿਲ੍ਹੇ ਵੱਲ, ਜਿਹਦੇ 'ਚ ਗੁਰੂ ਸਾਹਿਬ ਸਨ, ਮੱਥਾ ਟੇਕ ਕੇ ਔਰ ਉਵੇਂ ਹੀ ਸ਼ਬਦ ਪੜ੍ਹਦੇ ਆ ਜਿਹੜੇ ਨੇ ਉਹ ਵਾਪਸ ਪਰਤਦੇ ਸਨ। ਸੋ ਹੁਣ ਵੀ ਜਿਹੜੀ ਇੱਕ ਚੌਂਕੀ ਤਾਂ ਇਹ ਦਰਬਾਰ ਸਾਹਿਬ ਦੇ ਅੰਦਰ ਹੈ, ਕਿਸੇ ਤਰ੍ਹਾਂ ਹਰਿਮੰਦਰ ਸਾਹਿਬ ਤੋਂ ਨਿਕਲ ਕੇ ਉਹ ਅੰਮ੍ਰਿਤਸਰ ਦੇ ਅੱਡ-ਅੱਡ ਇਤਿਹਾਸਕ ਗੁਰਦੁਆਰੇ, ਤਰਨਤਾਰਨ, ਗੋਇੰਦਵਾਲ ਤੋਂ ਹੋ ਕੇ ਉਹ ਵੱਡੀ ਚੌਂਕੀ ਮੰਨੀ ਜਾਂਦੀ ਹੈ। ਸੋ ਇਹ ਉਸ ਪਰੰਪਰਾ ਦੀ ਯਾਦ ਦਹਾਨੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮਾਰਚ ਹੈ ਉਸੇ ਪਰੰਪਰਾ ਨੂੰ ਅੱਗੇ ਤੋਰਦਾ ਹੈ, ਕਿਉਂਕਿ ਉਸੇ ਹੀ ਫਤਿਹਗੜ੍ਹ ਸਾਹਿਬ ਦੀ ਸਰਜ਼ਮੀਨ ਤੋਂ ਜਿੱਥੇ ਉਹ ਕੰਧ ਜਿਹੜੀ ਯਾਦ ਦਹਾਨੀ ਕਰਵਾਉਂਦੀ ਹੈ, ਕਿਉਂਕਿ ਇਹ ਵੀ ਇੱਕ, ਜਦੋਂ ਅਸੀਂ ਕੰਧਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ ਔਰ ਇਤਿਹਾਸਕ ਤੌਰ ਦੇ ਉੱਤੇ ਬਟਾਲੇ ਦੀ ਕੰਧ ਹੈ। ਜਿਨ੍ਹਾਂ ਨੇ ਗੁਰਦੁਆਰਾ ਕੰਧ ਸਾਹਿਬ ਬਟਾਲਾ ਦੇ ਦਰਸ਼ਨ ਕੀਤੇ ਨੇ, ਮੈਨੂੰ ਸੁਭਾਗ ਮਿਲਿਆ ਦਰਸ਼ਨ ਕਰਨ ਦਾ, ਉਹ ਜੇ ਉਹਦੇ ਇਤਿਹਾਸ ਨੂੰ ਫਰੋਲਣਗੇ ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਧਿਆਨ ਆਏਗਾ ਕਿ ਕਿਵੇਂ ਜਿਹੜੀ ਸਾਜ਼ਿਸ਼ ਜੂਨ 84 ਦੇ ਹਮਲੇ ਦੇ ਨਾਲ ਔਰ ਅੱਜ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਜੋ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਉਸ ਲਈ ਅੱਗੋਂ ਨਸਲਕੁਸ਼ੀ ਦਾ ਜੋ ਇਹਨਾਂ ਨੇ ਪ੍ਰੋਗਰਾਮ ਜਾਂ ਏਜੰਡੇ ਲਿਖੇ ਹੋਏ ਨੇ, ਇਹ ਸਾਜ਼ਿਸ਼ ਨਵੀਂ ਨਹੀਂ ਹੈ ਇਹਨਾਂ ਬ੍ਰਾਹਮਣਵਾਦੀਆਂ ਦੀ, ਹਿੰਦੂ ਤਵੀਆਂ ਦੀ। ਗੁਰੂ ਨਾਨਕ ਸਾਹਿਬ ਨੇ 9 ਵਰੇ ਦੇ ਲਗਭਗ 9 ਜਾਂ 10 ਵਰੇ ਦੀ ਉਮਰ 'ਚ
ਜਦੋਂ ਪੰਡਤ ਦਾ ਹੱਥ ਫੜ ਲਿਆ ਸੀ ਜਿਹੜਾ ਉਹਨਾਂ ਦੇ ਜਨੇਊ ਪਾਉਣ ਲੱਗਾ ਸੀ ਕਿ ਭਾਈ ਮੈਂ ਇਹ ਤੁਹਾਡੇ ਇਸ ਜਨੇਊ ਵਾਲੇ ਡਿਸਿਪਲਿਨ 'ਚ ਨਹੀਂ ਹੋਣਾ, ਮੈਂ ਤਾਂ ਜਿਹੜਾ ਹੈ ਉਸ ਰੱਬ ਦਾ ਆਸ਼ਿਕ ਹੈ ਔਰ ਤੁਸੀਂ ਇਹ ਜਨੇਊ ਪਾਉਣ ਵਾਲੇ, ਨਾ ਤੁਹਾਡੇ 'ਚ ਦਇਆ ਹੈ, ਨਾ ਸੰਤੋਖ ਹੈ, ਨਾ ਜੱਤ ਹੈ, ਨਾ ਸੱਤ ਹੈ, ਤੁਸੀਂ ਫਰਾਡੀ ਹੋ। ਔਰ ਇਹ ਵੱਡਾ ਚੈਲੰਜ ਸੀ। ਬ੍ਰਾਹਮਣ ਨੇ ਉਦੋਂ ਹੀ ਇਹ ਦੇਖ ਲਿਆ ਸੀ ਕਿ ਵੀ ਇਹ 9 ਸਾਲ ਦਾ ਬੱਚਾ ਜਿਹੜਾ ਕਰ ਰਿਹਾ ਚੈਲੰਜ, ਇਹ ਤਾਂ ਸਾਡੇ ਅਖੌਤੀ ਸਨਾਤਨ ਧਰਮ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਗਾ। ਔਰ ਇਹੀ ਦੂਸਰਾ ਵਾਕਿਆ ਅਸੀਂ ਦੇਖਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਲਗਭਗ 18 ਸਾਲ ਦੀ ਉਮਰ ਦੇ ਨੇ ਔਰ ਵਿਆਹ ਦੇ ਲਈ ਉਹ ਜਿਹੜੇ ਨੇ ਜੋ ਉਸ ਵੇਲੇ ਦੀ ਪਰੰਪਰਾ ਸੀ ਬਰਾਤ ਲੈ ਕੇ ਉਹ ਬਟਾਲੇ ਆਉਂਦੇ ਨੇ, ਕਿਉਂਕਿ ਉਹਨਾਂ ਦੇ ਸਹੁਰੇ ਬਟਾਲੇ 'ਚ ਸਨ। ਔਰ ਉੱਥੇ ਫਿਰ ਕਿਉਂਕਿ ਹੁਣ ਹਿੰਦੂ ਧਰਮ ਅਨੁਸਾਰ ਅੱਗ ਬਾਲ ਕੇ ਤੇ ਉਹ ਜਿਹੜੇ ਅੱਗ ਦੇ ਦੁਆਲੇ 7 ਫੇਰੇ ਲੈ ਜਾਂਦੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਜਦੋਂ ਉਹਨਾਂ ਨੇ ਵੇਦੀ ਕਿੱਥੇ ਗੱਡਣੀ ਹੈ, ਕਿ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਤਾਂ ਇੱਕ ਓਂਕਾਰ ਨਾਲ ਵਿਆਹਿਆ ਹੋਇਆ, ਮੈਂ ਤਾਂ ਜ਼ਮੀਨ ਦੇ ਉੱਤੇ ਇੱਕ ਓਂਕਾਰ ਲਿਖ ਕੇ ਉਸ ਦੇ ਨਾਲ ਜਿਹੜਾ ਉਹ ਵਿਆਹ ਪੜਾਵਾਂਗਾ। ਔਰ ਇਹ ਇੱਕ ਬੜਾ ਵੱਡਾ ਇਸ਼ੂ ਬਣਿਆ। ਦੋਨੋਂ ਪਾਸੇ ਦੇ ਬ੍ਰਾਹਮਣ ਜਿਹੜੇ ਪ੍ਰੋਤ ਜੋ ਉਸ ਵੇਲੇ ਦੀ ਜੋ ਵੀ ਸੀ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਸਾਡਾ ਸਾਰਾ ਸਨਾਤਨ ਧਰਮ ਭ੍ਰਿਸ਼ਟ ਕਰ ਦੇਗਾ। ਔਰ ਉਦੋਂ ਹੀ ਇਹ ਸਾਜ਼ਿਸ਼ ਰਚੀ ਗਈ। ਹਾਲਾਂ ਸਾਡੇ ਇਤਿਹਾਸਕਾਰਾਂ ਨੇ ਉਸ ਨੂੰ ਕੋਈ ਹੋਰ ਜਿਹੜੇ ਹੈ ਉਹ ਰੰਗ 'ਚ ਕਿ ਜੀ ਉਹ ਜਿਵੇਂ ਸਾਲੀਆਂ ਨੇ ਮਜ਼ਾਕ ਕਰਨਾ ਸੀ, ਦੂਜਾ ਉਹਨਾਂ ਨੇ ਕਿਹਾ ਜੀ ਬਾਬਾ ਨਾਨਕ ਜਿੱਥੇ ਬੈਠੇ ਨੇ ਉਹ ਕੰਧ ਹੀ ਉਹਨਾਂ ਦੇ ਉੱਤੇ ਸੁੱਟੋ, ਦੇਖੋ ਬਾਬਾ ਡਰਦਾ ਹੈ ਕਿ ਨਹੀਂ ਡਰਦਾ। ਇਹ ਨਹੀਂ ਸੀ ਗੱਲ ਬਿਲਕੁਲ ਇਹੀ ਸੀ। ਔਰ ਇਹ ਜਿਹੜੀ ਸਾਜ਼ਿਸ਼ ਉਹ ਰਚ ਰਹੇ ਸੀ, ਇੱਕ ਮਾਤਾ ਜਿਸ ਦੇ ਕੰਨਾਂ 'ਚ ਭਿਣਕ ਪਈ, ਉਹਨੇ ਦੇਖਿਆ ਕਿ ਭਾਈ ਇੱਕ ਫਕੀਰ ਹੈ ਔਰ ਇਹ ਕਿਵੇਂ ਦਾ ਮਾਹੌਲ। ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਭਾਈ ਤੁਸੀਂ ਪੁੱਤਰ ਕੰਧ ਦੇ ਕੋਲੋਂ ਉੱਠ ਜਾਓ, ਇਹਨਾਂ ਨੇ ਸਾਜ਼ਿਸ਼ ਬਣਾਈ ਹੈ ਕਿ ਵੀ ਇਹ ਕੰਧ ਤੁਹਾਡੇ ਉੱਤੇ ਸੁੱਟ ਕੇ ਇਹਨਾਂ ਨੇ ਤੁਹਾਨੂੰ ਮਾਰਨਾ। ਤੇ ਬਾਬੇ ਦੇ ਮੂੰਹੋਂ ਸਹਿਜ ਸੁਭਾਅ ਨਿਕਲਿਆ ਕੋਈ ਗੱਲ ਨਹੀਂ ਹੈ, ਇਹ ਕੰਧ ਤਾਂ 4 ਜੁਗੀ ਰਹਿਣ ਵਾਲੀ ਹੈ। ਅੱਜ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹ ਕੰਧ ਸ਼ੀਸ਼ੇ ਦੇ ਫਰੇਮ ਦੇ ਵਿੱਚ ਸੇਫ ਰੱਖੀ ਹੋਈ ਹੈ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਸਰਹੰਦ ਦੀ ਕੰਧ ਜਿਹੜੀ ਜ਼ੁਲਮ ਦੇ ਨਾਲ ਸੱਚ ਦੀ ਆਵਾਜ਼ ਨੂੰ ਚੁੱਪ ਕਰਾਉਣ ਦੀ ਸੀ, ਇਹ ਸਾਜ਼ਿਸ਼ ਦੀ ਸ਼ੁਰੂਆਤ 500 ਸਾਲ ਪਹਿਲਾਂ 18 ਵਰ੍ਹਿਆਂ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੂੰ ਹੀ ਜਿਹੜਾ ਕਿ ਨਾ ਰੇ ਬਾਂਸ ਨਾ ਵੱਜੇ ਬੰਸਰੀ। ਸੋ ਜੇ ਬਟਾਲੇ ਦੀ ਕੰਧ ਵੱਲ ਦੇਖਾਂਗੇ ਫਿਰ ਵੀ ਸਾਨੂੰ ਦੁਸ਼ਮਣ ਨਜ਼ਰ ਆਏਗਾ, ਤੇ ਜੇ ਸਰਹੰਦ ਦੀ ਕੰਧ ਵਜੀਦ ਖਾਂ ਔਰ ਉਹਨਾਂ ਦੇ ਜ਼ੁਲਮ ਇੱਕ ਪਾਸੇ, ਪਰ ਫਿਰ ਤੁਹਾਨੂੰ ਉਹੀ ਬਟਾਲੇ ਵਾਲੇ ਬ੍ਰਾਹਮਣਾਂ ਦਾ ਨੁਮਾਇੰਦਾ ਸੁੱਚਾਨੰਦ ਸਰਹੰਦ 'ਚ ਬੈਠਾ ਮਿਲ ਜਾਏਗਾ ਜਿਹੜਾ ਕਹਿ ਰਿਹਾ ਵੀ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ, ਇਹਨਾਂ ਨੂੰ ਜਾਣ ਨਾ ਦਿਓ, ਇਹ ਤਾਂ ਕੱਲਾ ਕੱਲਾ ਗੁਰੂ ਗੋਬਿੰਦ ਸਿੰਘ ਹੈ। ਹੁਣ ਜਦੋਂ ਤੁਸੀਂ ਇਹਨਾਂ ਚੈਲੰਜਸ ਨੂੰ ਦੇਖਦੇ ਹੋ ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਹੁਣ ਤਾਂ ਜਦੋਂ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਨੂੰ ਨਵਾਂ ਘੱਲੂਘਾਰਾ ਨਜ਼ਮ ਲਿਖੀ ਤੇ ਉਹਨੇ ਕਿਹਾ ਕਿ ਭਾਈ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈ। 47 ਦੇ ਵਿੱਚ ਇਹਨਾਂ ਕੋਲ ਪੋਲੀਟੀਕਲ ਪਾਵਰ ਆਈ। ਸੋ ਇਹ ਮੌਕੇ ਦੀ ਤਲਾਸ਼ 'ਚ ਰਹਿੰਦੇ ਨੇ। ਇਹਨਾਂ ਨੇ ਜਦੋਂ ਅੱਜ ਅਸੀਂ ਕਹਿੰਦੇ ਹਾਂ ਜੀ ਸੋਸ਼ਲ ਮੀਡੀਆ 'ਤੇ ਜਾਂ ਅਦਰਵਾਈਜ਼ ਜਾਂ ਉਹਨਾਂ ਦਾ ਰਿਪਬਲਿਕ ਚੈਨਲ, ਆਜ ਤੱਕ ਚੈਨਲ, ਦੂਜੇ ਤੀਜੇ ਪੂਰੀ ਨੈਗੇਟਿਵਿਟੀ ਕਿਸ ਪਾਸੇ ਨੂੰ ਲਿਜਾ ਰਹੇ ਨੇ, ਕਰ ਰਹੇ ਨੇ। ਤੇ ਇਹ ਤਾਂ ਇਹਨਾਂ ਨੇ ਜਦੋਂ ਸਰਕਾਰੀ ਸਰਕੂਲਰ ਨਹਿਰੂ ਔਰ ਚੰਦੂ ਲਾਲ ਤ੍ਰਿਵੇਦੀ ਔਰ ਪਟੇਲ ਨੇ ਜਾਰੀ ਕੀਤਾ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਉਹਨਾਂ ਲਈ ਖਤਰਾ ਨੇ। ਸੋ ਉਹ ਤਾਂ ਉਦੋਂ ਹੀ ਉਹਨਾਂ ਨੇ ਇਜ਼ਹਾਰ ਕਰ ਦਿੱਤਾ ਸੀ ਵੀ ਉਹਨਾਂ ਦੀ ਲਾਈਨ ਕਿਸ ਪਾਸੇ ਨੂੰ ਜਾ ਰਹੀ ਹੈ। ਔਰ ਫਿਰ ਐਨ ਠੀਕ 47 ਤੋਂ 37 ਵਰ੍ਹਿਆਂ ਬਾਅਦ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਪਰ ਜੇ ਤੁਸੀਂ 1980 ਤੋਂ 1984 ਤੱਕ ਦਾ ਮੀਡੀਆ ਦੇਖੋ ਚੁੱਕ ਕੇ, ਜਿਵੇਂ ਅੱਜ ਸਾਰੇ ਹਿੰਦੂ ਤੋਂ ਵੀ ਚੈਨਲ ਔਰ ਉਹਨਾਂ ਦੇ ਲੀਡਰ ਬੀਜੇਪੀ, ਆਮ ਆਦਮੀ, ਕਾਂਗਰਸ ਜਾ ਕੇ ਉਹ ਸੌਦਾ ਸਾਧ ਦੇ ਡੇਰੇ 'ਚ ਸਲਾਬਤਪੁਰੇ ਬੈਠਦੇ ਨੇ। ਤੇ ਇਹੀ ਹਾਲ 13 ਅਪ੍ਰੈਲ 1978 ਨੂੰ ਜਦੋਂ ਕਿ ਉਸ ਨਰਕਧਾਰੀ ਬਾਬੇ ਨੇ ਆ ਕੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ, ਸਾਰਾ ਭਾਰਤ ਦਾ ਮੀਡੀਆ, ਲੀਡਰ, ਸਾਰੀਆਂ ਪਾਰਟੀਆਂ ਦੇ ਉਹ ਉਹਦੇ ਮਗਰ ਆ ਕੇ ਖਲੋ ਗਏ ਸੀ। ਔਰ ਇਹੀ ਕੇਜਰੀਵਾਲ ਜਿਹੜਾ ਉਹਦੇ ਅੱਗੋਂ ਜਿਹੜਾ ਪੁੱਤਰ ਉਹਦੇ ਦਰਬਾਰ 'ਚ ਜਾ ਕੇ ਹਾਜ਼ਰ ਹੋਇਆ ਸੀ ਜਦੋਂ ਪਹਿਲੀ ਵਾਰੀ ਦੀ ਦਿੱਲੀ 'ਚ ਸਰਕਾਰ ਬਣੀ। ਸੋ ਇਹ ਮੈਨੂੰ ਬਾਰ-ਬਾਰ ਰਿਮਾਈਂਡ ਇਸ ਲਈ ਕਰਵਾਉਣਾ ਪੈਂਦਾ ਕਿ ਕੋਈ ਜੱਗੋਂ 13ਵੀਂ ਨਹੀਂ ਹੋ ਰਹੀ। ਜੇ ਤੁਸੀਂ 47 ਤੋਂ ਬਾਅਦ ਹਕੂਮਤ ਜਦੋਂ ਇਹਨਾਂ ਦੇ ਹੱਥ ਆਈ, ਉਹ ਪੈਟਰਨ 5.5 ਸਦੀਆਂ ਪਹਿਲਾਂ ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰਦਿਆਂ ਇਹ ਬਿਆਨ ਕਰ ਦਿੱਤਾ ਸੀ ਕਿ ਭਾਈ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ
ਹੱਥ ਛੁਰੀ ਜਗਤ ਕਸਾਈ, ਕਿ ਵੱਡਾ ਦੁਸ਼ਮਣ ਇਹ ਹੈ, ਬੁਚਰ ਆਫ ਦਾ ਵਰਲਡ। ਇਹਦੇ ਮੱਥੇ ਤੇ ਟਿੱਕਾ ਹੈ, ਇਹਦੇ ਕਖਾਈ ਧੋਤੀ ਬੰਨੀ ਹੋਈ ਹੈ, ਪਰ ਇਹਦੇ ਹੱਥ 'ਚ ਛੁਰੀ ਹੈ। ਹੁਣ ਇਹ ਜਦੋਂ ਤੁਸੀਂ ਐਨਮੀ ਆਇਡੈਂਟੀਫਾਈ ਕੀਤਾ, ਉਹ ਪੈਰੋਕਾਰ ਖੜੇ ਕੀਤੇ ਜਿਨ੍ਹਾਂ ਦੇ ਵਿੱਚ ਸੱਚ ਹੱਕ ਇਨਸਾਫ ਲਈ ਖਲੋਣ ਦੀ ਦਲੇਰੀ ਸੀ, ਤੇ ਜੇ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਤੇ ਉਹ ਤੁਹਾਨੂੰ ਕਿਉਂ ਬਰਦਾਸ਼ਤ ਕਰਨਗੇ? ਉਹ ਕਿਉਂ ਨਹੀਂ ਤੁਹਾਡਾ ਜਿਹੜਾ ਉਹ ਬਿਲਕੁਲ ਤੁਹਾਨੂੰ ਨੇਸਤੋ ਨਾਬੂਦ ਕਰਨਾ ਚਾਹਣਗੇ? ਸੋ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ। ਫਿਰ ਵੀ ਅਸੀਂ ਕਿਉਂਕਿ ਡੇ ਟੂ ਡੇ ਘਟਨਾਵਾਂ ਡਿਸਕਸ ਕਰਦੇ ਹਾਂ, ਔਰ ਤਾਜ਼ਾ ਉਹਦੀ ਉਦਾਹਰਣ ਹੈ ਕਿ ਕਿਵੇਂ ਮੋਦੀ ਜਿਹਦੀ ਫਲॉप ਰੈਲੀ ਹੁੰਦੀ ਹੈ, 70,000 ਕੁਰਸੀਆਂ ਦੁਨੀਆ ਦੇਖ ਰਹੀ ਹੈ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਤੇ ਦੂਸਰਾ, ਔਰ ਉਸ ਬਹਾਨੇ ਉਹਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਤਾਂ ਸਾਰਾ ਫਲॉप ਸ਼ੋ ਹੈ, ਔਰ ਜਾਣ ਲੱਗਿਆ ਉਹ ਇੱਕ ਜੁਮਲਾ ਛੱਡ ਜਾਂਦਾ ਕਿ ਆਪਣੇ चीफ मिनिस्टर का शुक्रिया अदा कर देना कि मैं जिंदा बठिंडा पहुँच गया हूँ। हुण यही जुमला जिहड़ी पट कथा भी उन्हें लिखी, स्क्रिप्ट भी उन्हें लिखी, और उन्होंने किवें फिर अज तक उन्होंने किवें घड़ीसिया जा रहा है, और किवें इस हद तक पहुँचा दिता कि भी वो जिहड़ी पहलां तो उन्होंने परसीवड लिखते सी कि परसीवड थ्रैट अंग्रेजी, हुण तां रियल थ्रैट बना दित्ती। सुप्रीम कोर्ट ने भी बड़ा उन्होंने लग्या जी ये तो प्राइम मिनिस्टर की सिक्योरिटी का मुद्दा है, और उन्होंने अज इंदू मल्होत्रा नां दी एक हिंदूत्वी विचारधारा की पंजाबी हिंदू मल्होत्रा साबका सुप्रीम कोर्ट की जज उन्होंने ला दिता जी वो प्रोब करेगी। और ऑलरेडी पता होंदा है कि भी तुहानूं जिवें ऑरविलियन 1984 भी असी देखते हैं, एनीमल फार्म देखते हैं कि उन्होंने कहा कि भी हैंग फस्ट ट्राई लेटर, नहीं वो नज़र आ रहा भी इंदू मल्होत्रा। हुण जे वोटां पंजाब च पैंदियां ने तो वो लिया के साउथ दे बिठाए हुंदे ने वोटां सैंसस वेले खास तौर पर कि भाई वो करनगे। तो इत्थे जे पंजाब नाल रिलेटेड इशू है, पंजाबी हिंदू की मैंटैलिटी की है, जे सुप्रीम कोर्ट नूं इन्ना ही फिकर सी घट्टो घट्ट कोई नॉर्थ ईस्ट का कोई साउथ का जज ला देंदे, घट्टो घट्ट आम तो ये आम बंदे नूं तां लगे कि भी कोई ना कोई फेयर रिपोर्टिंग आएगी। और इहदा इंदू मल्होत्रा दा तुसीं सुप्रीम कोर्ट दे इहदियां जजमेंट्स दूजियां तीजियां देख लो, तुहानूं नज़र आएगा भी वो किस विचारधारा की सपोर्टर हैगी। सो एक पासे ये चल रहा है, पर यह गल उन्होंने मुक्कण नहीं दित्ती है कि भाई अज इस घटना नूं भी तुसीं देखदे हो कि 5 जनवरी तो लैके अज असीं गल कर रहे हैं 12 जनवरी हो गई, लेकिन ये लगातारता नाल जारी है। और ये असम च बीजेपी का चीफ मिनिस्टर है, वो कह रहा है कांग्रेस हाई कमांड पंजाब चीफ मिनिस्टर कंस्पायर्ड टू किल प्राइम मिनिस्टर। ये बीजेपी का CM हिमंता का कि जी ये कह रहे कि ऑल एविडेंस मेक्स इट क्लीयर दैट कांग्रेस हाई कमांड एंड पंजाब CM कंस्पायर्ड टू किल प्राइम मिनिस्टर नरेंद्र मोदी। और ये पूरे और इसनूं वो कह रहे जी देखो एक स्टिंग ऑपरेशन भी मीडिया ने किया है, TV चैनल ने, और उन्होंने कहा that the police there had intelligence report on January 2 regarding an attempt to kill the prime minister। कि जी इंटैलीजेंस रिपोर्ट आई सी 2 तरीक की, इहदे तक पहुँच गई, होर नहीं किसी को पता लगे कि भी इहनूं प्राइम मिनिस्टर नूं किल करना, और उहदे ते कोई जिहड़ा। और हुण तुसीं देखो जिहड़े मोल बिठाए हुंदे ने, जदों मैं पंजाबी हिंदुआं दे हवाले नाल गल करदा, असीं कोई नफरत च यकीन नहीं रखदे, वो कोई सिख किसी नूं नफरत नहीं करदा है, पर तुसीं देखोगे हुण मनीष तिवाड़ी ਜਿਹੜਾ MP है सिटिंग आनंदपुर साहब तो कांग्रेस का स्पोक्सपर्सन रहा है, ऑल इंडिया कांग्रेस कमेटी का भी वो कह रहा है मनीष तिवाड़ी टारगेट्स चरणजीत चन्नी नवजोत सिद्धू सेज पंजाब नीड सीरीयस पीपल। और वो उन्होंने कर रहा है क्योंकि इन्होंने जाना अल्टीमेट यही काम सुनील जाखड़ बाहर बैठा आके किसी यूरोप के मुल्क च उत्थे बयान दे आया कि जी ये ਜਿਹੜਾ ਉਹਨੂੰ ठीक हैंडल नहीं किया। हुण इस इन्ने जोर दे नाल सिखां दे खिलाफ प्रचार चल रहा है कि भी बेशक तुसीं अकालियां दा हाल देखो, विक्रम मजीठिया बाहर निकलिया जमानत ते आया है और क्रिमिनल, और वो निकलदे ही कहंदा है कि ये बिल्कुल मोदी नूं मारन दी साजिश सी। हुण इहदे च कोई दो रावां नहीं ने कि ये रले होए ने आपस च, और ये ਉਹਨੂੰ ਦਿੱਲੀ ਵਾਲਾ ਜਿਹੜਾ ਇਹਨਾਂ ਦਾ ਟੁੱਚਾ ਹੈ ਮਨਜਿੰਦਰ ਸਿਰਸਾ, ਉਹਨੂੰ ਵੀ ਇਹਨਾਂ ਨਹੀਂ ਭੇਜਿਆ BJP 'ਚ, ਇਹ ਵੀ ਅਲਟੀਮੇਟਲੀ ਉਹਨਾਂ ਨਾਲ ਹੀ ਅਲਾਇੰਸ ਕਰਨਾ ਹੈ। ਹਾਲਾਂਕਿ ਦੂਸਰੇ ਪਾਸੇ ਨੂੰ ਰੱਖਣ ਦੇ ਲਈ ਅੱਜ SGPC ਦੇ ਪ੍ਰੈਜ਼ੀਡੈਂਟ ਨੇ ਕਿਹਾ SGPC ਆਸਕ ਸੈਂਟਰ ਟੂ ਪ੍ਰੀਵੈਂਟ ਸਪਰੈਡ ਆਫ ਹੇਟ ਅਗੇਂਸਟ ਸਿੱਖਸ ਇਨ ਕਨੈਕਸ਼ਨ ਵਿਦ PM ਸਿਕਿਉਰਿਟੀ ਬ੍ਰੀਚ। ਇਹ ਜਿਹੜਾ ਹਰਜਿੰਦਰ ਸਿੰਘ ਧਾਮੀ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੈ ਕਿ ਜੀ ਇਹ ਇੱਕ ਮੀਡੀਆ ਦਾ ਸੈਕਸ਼ਨ ਟਾਰਨਿਸ਼ ਕਰਨ ਦੇ ਲਈ
ਪ੍ਰਚਾਰ ਕਰ ਰਿਹਾ ਔਰ ਐਟਮੋਸਫੀਅਰ ਆਫ ਹੇਟਡ ਕ੍ਰੀਏਟ ਕਰ ਰਿਹਾ ਔਰ ਇਹਦੇ ਤੇ ਕਾਨੂੰਨ ਬਣਾਇਆ ਜਾ ਰਿਹਾ, ਜਿਵੇਂ ਉਹ ਫਰਜ਼ੀ ਜਿਹਾ ਕੰਮ ਕੀਤਾ ਹੁੰਦਾ ਹੈ। ਦੂਸਰੇ ਪਾਸੇ ਧਾਰਮਿਕ ਤੌਰ ਤੇ ਸਿੱਖਾਂ ਨੂੰ ਅਗੇਨ ਭੜਕਾਉਣ ਦੇ ਲਈ ਅੱਜ ਭਵਾਨੀਗੜ੍ਹ ਦੇ ਵਿੱਚ ਖੇਤਾਂ 'ਚ ਜਿਹੜੇ ਨੇ ਜਪਜੀ ਸਾਹਿਬ ਗੁਟਕਾ ਸਾਹਿਬ ਦੇ ਜਿਹੜੇ ਨੇ ਉਹ ਪੇਜਿਸ ਮਿਲੇ ਨੇ ਔਰ ਗੁਰਦੁਆਰਾ ਸਾਹਿਬ ਜਿਹੜਾ ਗੁਰਦੁਆਰਾ ਸ਼ਹੀਦਾਂ ਦੀ ਸਮਾਧ ਹੈ ਉਸ ਦਾ ਸਾਰਾ ਕੁਝ ਟੁੱਟਾ ਹੋਇਆ ਸੀ ਔਰ ਪੁਲਿਸ ਨੇ ਕਿਹਾ ਜੀ ਇਹ ਚੋਰੀ ਦੀ ਅਟੈਂਪਟ। ਹੁਣ ਚੋਰੀ ਵੀ ਗੁਰਦੁਆਰਿਆਂ 'ਚ ਹੋ ਰਹੀ ਹੈ, ਇਲੈਕਟ੍ਰਿਕ ਸਰਕਟ ਨੂੰ ਵੀ ਅੱਗ ਗੁਰਦੁਆਰਿਆਂ 'ਚ ਲੱਗਦੀ ਹੈ, ਦਿਮਾਗੀ ਤੌਰ ਤੇ ਬਿਮਾਰ ਵੀ ਸਾਰੇ ਗੁਰਦੁਆਰਿਆਂ 'ਚ ਹੀ ਆ ਕੇ ਜਿਹੜੇ ਨੇ ਕਰਦੇ ਨੇ। ਉਸ ਤੋਂ ਇਹ ਅੰਦਾਜ਼ਾ ਹੈ ਵੀ ਕਿਵੇਂ ਮਲਟੀ ਡਾਈਮੈਂਸ਼ਨਲ ਇਹ ਜਿਹੜਾ ਸਾਨੂੰ ਕਰ ਰਹੇ ਨੇ। ਔਰ ਇਸ ਦੇ ਉੱਤੇ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਵੀ 26 ਜਨਵਰੀ ਆਉਣ ਵਾਲੀ ਹੈ ਰਿਪਬਲਿਕ ਡੇ, ਔਰ ਇਹ ਜਦੋਂ 15 ਅਗਸਤ 26 ਜਨਵਰੀ ਦੋ ਐਸੇ ਦਿਨ ਹੁੰਦੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹਨਾਂ ਨੇ ਕੋਈ ਨਾ ਕੋਈ ਫੜਨੇ ਹੁੰਦੇ ਨੇ ਕਿ ਜੀ ਕਸ਼ਮੀਰ ਤੋਂ ਫਲਾਣਾ ਲਸ਼ਕਰੇ ਤਾਇਬਾ ਦੇ 4 ਫੜੇ ਗਏ, ਉਹਨਾਂ ਨੇ ਦਿੱਲੀ 'ਚ ਬੰਬ ਧਮਾਕੇ ਕਰਨੇ ਸੀ ਜਾਂ ਦੂਜੇ। ਹੁਣ ਕਿਉਂਕਿ ਜਿਵੇਂ 5 ਜਨਵਰੀ ਤੋਂ ਕੰਸਿਸਟੈਂਟਲੀ ਸਿੱਖਾਂ ਦੇ ਉੱਤੇ ਨਿਸ਼ਾਨਾ ਰੱਖਿਆ ਜਾ ਰਿਹਾ ਹੈ, ਮੈਨੂੰ ਇਸ ਗੱਲ ਦਾ ਫੀਅਰ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਕਿਤਿਓਂ ਨਾ ਕਿਤਿਓਂ ਕੋਈ ਨਾ ਕੋਈ ਫੜਨਗੇ ਸਿੱਖ ਨੌਜਵਾਨਾਂ ਨੂੰ ਦਿੱਲੀ 'ਚੋਂ ਪੰਜਾਬ 'ਚੋਂ ਟੈਰਰ ਮੋਡਿਊਲ ਬਣਾਉਣਗੇ ਕਿ ਜੀ ਉਹ ਜਿਹੜੇ ਫਿਰੋਜ਼ਪੁਰ 'ਚ ਕਾਮਯਾਬ ਨਹੀਂ ਹੋਏ ਮੋਦੀ ਨੂੰ ਮਾਰਨ 'ਚੋਂ ਦਿੱਲੀ 'ਚ ਉਹਨਾਂ ਨੇ ਰਿਪਬਲਿਕ ਡੇ ਦੇ ਮੌਕੇ ਆਹ ਕਰਨਾ ਸੀ ਉਹ ਕਰਨਾ ਸੀ। ਔਰ ਭੈਣ ਜੀ ਅਮਨਜੋਤ ਕੌਰ ਜਿਹੜੇ ਹਮੇਸ਼ਾ 10 ਕਦਮ ਅੱਗੇ ਰਹਿੰਦੇ ਨੇ ਇਸ ਮੁੱਦੇ ਦੇ ਉੱਤੇ ਅੱਖ ਰੱਖਦੇ ਆ ਕਿ ਭਾਈ ਕੀ ਹੈ, ਉਹਨਾਂ ਨੇ ਸਾਨੂੰ ਲਿਖਤ ਵੀ ਭੇਜੀ ਹੈ ਔਰ ਕਿਉਂਕਿ ਸਾਰੀ ਜੋ ਜਾਣਕਾਰੀ ਉੱਥੋਂ ਨਾਲ ਸੰਬੰਧਿਤ ਹੁੰਦੀ ਹੈ ਮੀਡੀਆ ਦੀ ਉਹਨਾਂ ਨੇ ਕੰਸੋਲੀਡੇਟ ਕੀਤੀ ਹੁੰਦੀ ਹੈ। ਸੋ ਸਾਡੇ ਲਈ ਵੀ ਇਹ ਇੱਕ ਮੌਕਾ ਵੀ ਹੁੰਦਾ ਹੈ ਕਿ ਜਿੱਥੇ ਅਸੀਂ ਉਹ ਸਾਰੀ ਜਾਣਕਾਰੀ ਸਾਂਝੀ ਕਰੀਏ ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਭਾਈ ਇਹ ਰਿਪਬਲਿਕ ਡੇ ਨੂੰ ਸਾਹਮਣੇ ਮੱਦੇਨਜ਼ਰ ਰੱਖਦੇ ਆ ਉਹ ਸਾਨੂੰ ਟਰੈਪ ਕਰ ਰਹੇ ਨੇ। ਉਹਨਾਂ ਨੇ ਕਿਹਾ ਇਸ ਸਸਪੈਕਟ 6 will be targeted and blamed on Republic Day and Indian agency will plan some attack or mischief to blame Sikhs and farmers on Republic Day। ਕਿਉਂਕਿ ਜੋ ਮਾਹੌਲ ਤੁਸੀਂ ਦੇਖ ਰਹੇ ਹੋ ਫਿਰ ਉਹਨਾਂ ਨੇ ਰਿਪਬਲਿਕ ਟੀਵੀ, ਜ਼ੀ ਟੀਵੀ, ਟਾਈਮਸ ਨਾਓ ਤੇ ਬੀਜੇਪੀ ਲੀਡਰ ਲਾਈਕ ਯੋਗੀ ਆਦਿੱਤਿਆਨਾਥ, ਅਸਾਮ ਚੀਫ ਮਿਨਿਸਟਰ ਹਿਮੰਤ ਬਿਸਵਾ ਸਰਮਾ, ਸਮ੍ਰਿਤੀ ਇਰਾਨੀ, they all claim there is a plot to threaten judiciary and Supreme Court lawyers and judges or a plot to assassinate Modi। ਹੁਣ ਮੋਦੀ ਵਾਲੀ ਗੱਲ ਨੂੰ ਅੱਗੋਂ ਉਹਨਾਂ ਨੇ ਐਕਸਟੈਂਡ ਕਰਤਾ ਕਿ ਜੀ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਇੱਧਰ ਉੱਧਰ ਜੱਜਾਂ ਦੀਆਂ ਜਾਨਾਂ ਵੀ ਖਤਰੇ 'ਚ ਨੇ, ਉਹਨਾਂ ਨੂੰ ਖਾਲਿਸਤਾਨੀ ਧਮਕਾ ਰਹੇ ਨੇ। They are constantly running prime time shows and online hashtags demonizing Sikhs, demonizing Sikhs, blaming SFJ, claiming Congress and even Punjab police is hand in glove with terrorists and that farmers are Khalistanis and radicals। ਚਲੋ ਕਿਸਾਨ ਵੀ ਸਾਰੇ ਖਾਲਿਸਤਾਨੀ ਨੇ, ਪੰਜਾਬ ਪੁਲਿਸ ਜਿਹਨੂੰ ਮੂਹਰੇ ਲਾ ਕੇ ਤੁਸੀਂ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਮਰਵਾਏ ਨੇ, ਅੱਜ ਉਹਨਾਂ 'ਚੋਂ ਤੁਹਾਨੂੰ ਖਾਲਿਸਤਾਨੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਐਜ਼ ਏ ਟੂਲ ਵਰਤਿਆ ਆਪਣੇ ਹੀ ਭਰਾਵਾਂ ਨੂੰ ਮਾਰਨ ਦੇ ਲਈ। ਫਿਰ they referred to Beyant Singh and Indira Gandhi alluding to policemen and guard who killed them and indirectly hinting Sikh CM policemen in Punjab are not reliable and Congress is hand in glove with terrorists। ਉਹ ਬਾਰ-ਬਾਰ ਕਹਿ ਰਹੇ ਨੇ ਦੇਖੋ ਜੀ ਉਹਨੂੰ ਇੰਦਰਾ ਗਾਂਧੀ ਨੂੰ ਵੀ ਉਹਦੇ ਸਿਕਿਉਰਿਟੀ ਗਾਰਡਸ ਨੇ ਮਾਰਿਆ ਸੀ, ਬੇਅੰਤੇ ਨੂੰ ਵੀ ਪੁਲਿਸੀਆਂ ਨੇ ਹੀ ਮਾਰਿਆ ਸੀ ਔਰ ਇਹ ਕਹਿ ਕੇ ਕਹਿਣਾ ਚਾਹੁੰਦੇ ਨੇ ਕਿ ਭਾਈ ਇਹ ਪੰਜਾਬ ਪੁਲਿਸ ਔਰ ਈਵਨ ਚੀਫ ਮਿਨਿਸਟਰ ਵੀ ਇਹ ਟਰਸਟਵਰਦੀ ਨਹੀਂ ਹੈ। ਨਥਿੰਗ ਹੈਪਨ ਟੂ ਮੋਦੀ ਬਟ ਸਟਿਲ ਦੇ ਆਰ ਰਿਪੀਟਿੰਗ ਲਾਈਜ਼ ਅਬਾਊਟ ਅਟੈਕ ਔਨ ਮੋਦੀ ਇਨ ਪੰਜਾਬ। I suspect Indian agencies will do something or stage some attack around or on Republic Day on a judge or BJP leader and blame Sikhs for it। ਇਹ ਬਿਲਕੁਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਇਸ ਦੇ ਲਈ ਪੂਰੀ ਚੌਕਸੀ ਵਰਤਣ ਦੀ ਲੋੜ ਹੈ। ਔਰ on social media there are groups such as Punjabi Hindus and pages like Punjabi Hindu Bolda which claim if even PM is not safe in Punjab then how can an ordinary Hindu be safe in Punjab। ਤੁਸੀਂ ਲੁੱਟ ਕੇ ਖਾ ਗਏ ਹੋ ਪੰਜਾਬ ਨੂੰ ਔਰ ਉਹਨਾਂ ਦੇ ਤੁਸੀਂ ਸੈਂਟਰ ਦੇ ਏਜੰਟ ਬਣ ਕੇ 75 ਸਾਲਾਂ ਤੋਂ ਹਰ ਮੂਵ ਨੂੰ ਤੁਸੀਂ ਪੰਜਾਬ ਦੇ ਅਗੇਂਸਟ ਸਪੋਰਟ ਕੀਤਾ, ਆਪਣੀ ਮਾਂ ਬੋਲੀ ਤੋਂ ਇਨਕਾਰੀ ਹੋਏ ਹੋ ਔਰ ਤੁਸੀਂ ਅਨਸੇਫ ਹੋ ਪੰਜਾਬ 'ਚ। ਔਰ they have so called Lord Rami Ranger from UK who keeps claiming Sikhs are Hindus। 80% Guru Granth Sahib is from Hindu teaching। They have a man called Ramneek Maan who earlier claimed farmers are Khalistanis।
now claims Modi could have been assassinated like Indira or Beyant by radicals posing as farmers in Punjab। कि जी वो तो किसान बन के नेड़े आ जाते फिर मार देंगे। ये एक दोनों ही रामी रेंजर, ये इंग्लैंड च बैठा एक खतरनाक किस्म का बंदा जिहड़ा ਉਹ ਹਿੰਦੂ ਤੋਂ ਵੀ ਆਪਣੀ ਉਸ ਐਮਬਰੇਸ ਦੇ ਵਿੱਚ ਹੀ ਸਿੱਖਾਂ ਨੂੰ ਲਪੇਟਦਾ। ਦੇ ਆਰ ਆਲਸੋ ਟਾਰਗੇਟਿੰਗ ਸਿੱਖਸ ਔਨ ਸੋਸ਼ਲ ਮੀਡੀਆ। ਔਰ ਉਹਨਾਂ ਨੇ ਇੰਦੂ ਮਲਹੋਤਰਾ ਉਹਨਾਂ ਨੇ ਕਿਹਾ ਜੀ ਵੂਮਨ ਜੱਜ ਜਿਹੜੀ ਪਹਿਲਾਂ ਹੀ ਜਿਹੜੀ ਹੈ ਉਹ ਬਾਇਸਡ ਹੈ ਔਰ ਉਹਨਾਂ ਨੇ ਕਿਹਾ ਵੀ ਉਹਦੇ ਫੈਸਲਾ ਕੀ ਆਏਗਾ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਵੀ ਕਲੇਮ ਕਰੇਗੀ ਕਿ ਉਹਨੂੰ ਖਾਲਿਸਤਾਨੀਆਂ ਤੋਂ ਔਰ ਦੂਸਰਿਆਂ ਤੋਂ ਧਮਕੀਆਂ ਮਿਲ ਰਹੀਆਂ ਨੇ। और टाइम्स नाउ तो रिपब्लिक ने तो पहले ही क्लेम शुरू करता भी सानू धमकियां मिल रही ने। आई थिंक सिख शुड बी ऑन देयर टोज राइट नाउ एज बीजेपी इज फ्रस्ट्रेटेड आफ्टर डिफीट ऑन फॉर्म लॉ इशू, एम्प्टी मोदी रैली and impending defeat in Punjab polls, and is using so-called threat to India and Modi from Khalistanis for their drama in UP also। पंजाब तो उन्होंने की पैर लगने ने पर यूपी च भी बड़ी बुरी तरह इन्हों के पैर खिसक रहे हैं। सो मुसलमानों के खिलाफ तो नफरत पहले ही फैलाई हुई है, वो हुण उन्होंने सिख ते खालिस्तानी भी जोड़ दिते हैं। इन यूपी ऑल देयर लीडर्स आर लीविंग दैम, सो दे आर नाउ अंडर प्रेशर टू पोलराइज एंड विन एट एनी कॉस्ट। ब्लेमिंग मुस्लिम्स वाज नॉट इनफ, सो दे आर नाउ क्राइंग खालिस्तानी खालिस्तानी अगेन। अजे उन्हों दियां EVM मशीनां बैठियां उहदे च उन्होंने जिहड़ा है वो बदल देना, लूज वाल नहीं जाणगे। Sikhs in India and abroad, particularly in US, UK, UP, Haryana, Delhi, Punjab should be on their toes right now. This election and Republic Day seem to be a bitter with sinister plans from RSS. BJP is still licking wounds after flop rally and rollback of farm laws। ये बिल्कुल ठीक है कि भाई ये ਜਿਹੜੇ ਨੇ ਤਿੰਨੋਂ ਹੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਔਰ ਫਿਰੋਜ਼ਪੁਰ 'ਚ ਜਿਹੜਾ ਲੋਕਾਂ ਨੇ ਉਹਨੂੰ ਸ਼ੀਸ਼ਾ ਦਿਖਾਇਆ ਔਰ ਹੈਸ਼ਟੈਗ ਵੀ ਉਦੋਂ ਚੱਲ ਰਿਹਾ ਸੀ ਮੋਦੀ ਗੋ ਬੈਕ, ਤੇ ਵਾਕਿਆ ਹੀ ਦੌੜਿਆ ਪਰ ਜਾਂਦਾ ਜਾਂਦਾ ਉਹ ਇਹ ਕਹਿ ਗਿਆ ਕਿ ਜੀ ਮੈਂ ਨਹੀਂ ਸੀ ਬਚਦਾ। ਹੁਣ ਇਹ ਕਿਵੇਂ ਇਸ ਸਾਰੇ ਨੂੰ ਉਹਨਾਂ ਨੇ ਇੱਕ ਜਿਹੜਾ ਉਹ ਪੂਰੀ ਲਹਿਰ ਦੇ ਵਿੱਚ ਬਦਲ ਦਿੱਤਾ ਹੈ, ਮੀਡੀਆ ਸੋਸ਼ਲ ਮੀਡੀਆ ਦੂਜੇ ਰਾਹੀਂ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਜਿਹੜੇ ਸਾਨੂੰ ਇਨਫੋਰਮਡ ਰੱਖਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।